पंजाबी रेडियो जो ऐसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਗੜਬੜਾਂ ਹੋ ਰਹੀਆਂ, ਉੱਥੋਂ ਪੁੱਥਰ ਹੋ ਰਹੀ ਹੈ, ਉਸ ਦੀ ਗੱਲਬਾਤ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਹਰਮਿੰਦਰ ਸਮਰਾ ਜੀ ਸੈਕਰਾਮੈਂਟੋ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਵਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500। ਰਣਵੀਰ ਸਿੰਘ ਰਾਣਾ ਪਿਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਉਂਟ, ਅਮਰਜੀਤ ਸਿੰਘ ਮਨਜੀਤ ਸਿੰਘ ਦੇਵਾਨਾ ਫਰਜ਼ਨੋ, ਚਰਨਜੀਤ ਸਿੰਘ ਬਡਵਾਲ ਚੂਪਾ ਸਿਟੀ, ਸਰਬਜੀਤ ਸਿੰਘ ਬਲਵਿੰਦਰ ਕੌਰ ਚੋਕਰ ਟਾਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਗੱਲ ਕਰਦੇ ਹਾਂ, ਦਿੱਲੀ ਦੇ ਵਿੱਚ ਹਿੰਸਾ ਜਾਰੀ ਆ ਅਤੇ ਬਹੁਤ ਸਾਰੇ ਲੋਕ ਆ ਉਹ ਜ਼ਖਮੀ ਵੀ ਹੋ ਗਏ। ਦੇਖੋ ਜੀ, ਜਿਹੜਾ CAA ਹੈ, ਨਾਗਰਿਕਤਾ ਐਕਟ ਦੇ ਖਿਲਾਫ ਉੱਤਰ ਪੂਰਬੀ ਰਾਜਾਂ ਤੋਂ ਸ਼ੁਰੂ ਹੋਇਆ ਪ੍ਰਦਰਸ਼ਨ ਜਿਹੜਾ ਸੀਗਾ ਜੀ, ਉਹ ਰਾਜਧਾਨੀ ਦਿੱਲੀ ਦੇ ਵਿੱਚ ਲਗਾਤਾਰ ਜਿਹੜਾ ਜੀ ਹੋ ਰਿਹਾ ਜਾਰੀ ਆ। ਇਹ ਵੀ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਇਹ ਦਿੱਲੀ ਦੇ ਵਿੱਚ ਹੀ ਸਿਰਫ ਜਿਹੜਾ ਜੀ ਉਹ ਹਿੰਸਾ ਹੋ ਰਹੀ ਆ, ਪਰ ਇਹਦੇ ਵਿੱਚ ਇੱਕ ਪੁਆਇੰਟ ਜਿਹੜਾ ਜੀ ਉਹ ਸਮਝਣ ਵਾਲਾ ਵੱਡਾ ਇਹ ਆ ਕਿ ਦਿੱਲੀ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਇੰਟਰਨੈਟ ਦੇ ਉੱਤੇ ਪਾਬੰਦੀ ਨਹੀਂ ਲਾਈ, ਜਦੋਂ ਕਿ ਬਾਕੀ ਥਾਵਾਂ ਦੇ ਉੱਤੇ ਇੰਟਰਨੈਟ ਦੇ ਉੱਤੇ ਪਾਬੰਦੀ ਆ। ਇੰਟਰਨੈਟ ਦੀ ਪਾਬੰਦੀ ਜਿਹੜੀ ਆ ਜੀ ਉਹਦੇ ਕਰਕੇ ਉੱਥੋਂ ਦੀਆਂ ਅਸਲ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਨਹੀਂ ਆ ਰਹੀਆਂ। ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਹੋਈ ਆ ਸੂਬਿਆਂ ਨੂੰ ਕੇਂਦਰ ਦੀ ਸਰਕਾਰ ਨੇ ਕਿ ਉੱਥੇ ਜਿਹੜਾ ਦੀ ਉਹ ਠੱਲ ਪਾਵੇ, ਉੱਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ, ਤੇ ਠੱਲ ਪਾਉਣ ਦੇ ਵਾਸਤੇ ਇਹੀ ਰਸਤਾ ਜਿਹੜਾ ਅਪਣਾਇਆ ਜਾਂਦਾ ਅੱਜ ਕੱਲ੍ਹ ਕਿ ਇੰਟਰਨੈਟ ਜਿਹੜਾ ਦੀ ਉਹ ਬੰਦ ਕਰ ਦਿਓ। ਪੂਰਬੀ ਦਿੱਲੀ ਦੇ ਸੀਲਮਪੁਰ ਇਲਾਕੇ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਾਲੇ ਝੜਪਾਂ ਹੋਈਆਂ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਪੱਥਰਬਾਜ਼ੀ ਕੀਤੀ, ਕਈ ਮੋਟਰਸਾਈਕਲਾਂ ਨੂੰ ਅੱਗ ਲਾਈ, 3 ਬੱਸਾਂ ਤੇ 2 ਪੁਲਿਸ ਬੂਥਾਂ ਦੀ ਭੰਨ ਤੋੜ ਜਿਹੜੀ ਉਹ ਕੀਤੀ। ਪੁਲਿਸ ਨੇ ਇੱਥੇ ਲਾਠੀਚਾਰਜ ਕੀਤਾ, ਅਥਰੂ ਗੈਸ ਦੇ ਗੋਲੇ ਜਿਹੜੇ ਉਹ ਸੁੱਟੇ। 12 ਪੁਲਿਸ ਵਾਲੇ ਤੇ 6 ਆਮ ਨਾਗਰਿਕਾਂ ਸਣੇ 21 ਜਾਣੇ ਜਿਹੜੇ ਆ ਜੀ ਉਹ ਜ਼ਖਮੀ ਹੋਏ ਆ। ਜ਼ਖਮੀਆਂ ਦੇ ਵਿੱਚ ਰੈਪਿਡ ਐਕਸ਼ਨ ਫੋਰਸ ਦੇ 3 ਮੈਂਬਰ ਵੀ ਜਿਹੜੇ ਜੀ ਉਹ ਦੱਸੇ ਜਾਂਦੇ ਆ। ਪੁਲਿਸ ਨੇ ਹਿੰਸਾ ਨੂੰ ਲੈ ਕੇ ਸੀਲਮਪੁਰ ਤੇ ਜ਼ਾਫਰਾਬਾਦ ਪੁਲਿਸ ਸਟੇਸ਼ਨਾਂ ਦੇ ਵਿੱਚ ਕਈ ਕੇਸ ਜਿਹੜੇ ਆ ਉਹ ਦਰਜ ਕੀਤੇ ਆ। ਪੁਲਿਸ ਦੇ ਮੁਤਾਬਕ ਭੰਨ ਤੋੜ ਤੇ ਅੱਗਾਂ ਲਾਉਣ ਦੀ ਇਹ ਖੇਡ ਕਈ ਘੰਟੇ ਚੱਲਦੀ ਰਹੀ ਔਰ ਇਹਦੇ ਵਿੱਚ 5 ਜਾਣੇ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਕੇਰਲ, ਤੇਲੰਗਾਨਾ, ਤਾਮਿਲਨਾਡੂ, ਪੱਛਮੀ ਬੰਗਾਲ ਤੇ ਦੇਸ਼ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਪ੍ਰਦਰਸ਼ਨ ਹੋਣ ਦੀਆਂ ਖਬਰਾਂ ਜਿਹੜੀਆਂ ਜੀ ਉਹ ਲਗਾਤਾਰ ਆ ਰਹੀਆਂ ਨੇ। ਸੀਲਮਪੁਰ ਦੇ ਵਿੱਚ ਕਰੀਬ 5000 ਲੋਕਾਂ ਦੀ ਪੁਲਿਸ ਦੇ ਨਾਲ ਝੜਪ ਜਿਹੜੀ ਹੋਈ, ਪਰ ਸਥਿਤੀ ਦੇ ਉੱਤੇ ਕਾਬੂ ਪਾ ਲਿਆ ਗਿਆ। ਪੁਲਿਸ ਨੇ ਜਿਹੜੇ ਇਲਾਕੇ ਦੇ ਮੋਹਤਵਰ ਲੋਕ ਸੀ ਉਹਨਾਂ ਨੂੰ ਲਿਆ ਕੇ ਲੋਕਾਂ ਨੂੰ ਅਪੀਲ ਕਰਾਈ ਔਰ ਇਹ ਗੱਲ ਆਖੀ ਕਿ ਹਿੰਸਾ ਨਾ ਕਰੋ, ਅੱਗਾਂ ਨਾ ਲਾਓ, ਤੁਸੀਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਹੈ ਤਾਂ ਜਿਹੜਾ ਦੀ ਉਹ ਕਰੀ ਜਾਓ। ਉਧਰ ਜਿਹੜੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਜਦੋਂ ਪੁਲਿਸ ਦਾਖਲ ਹੋਈ ਸੀ, ਉਸ ਮਾਮਲੇ ਦੇ ਵਿੱਚ ਯੂਨੀਵਰਸਿਟੀ ਦੇ ਵੱਲੋਂ ਇਹ ਪੁਲਿਸ ਦੇ ਕੋਲੇ ਸ਼ਿਕਾਇਤ ਜਿਹੜੀ ਹੈ ਜੀ ਉਹ ਦਰਜ ਕਰਵਾਈ ਗਈ ਹੈ। ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਜਿਹੜੇ ਵਾਈਸ ਚਾਂਸਲਰ ਨੇ ਇਸ ਯੂਨੀਵਰਸਿਟੀ ਦੇ, ਉਹਨਾਂ ਨੇ ਇਹ ਬੜੀ ਦੇਰ ਤੋਂ ਬਾਅਦ ਹੋਇਆ ਕਿ ਕਿਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਇੰਨਾ ਦਲੇਰਾਨਾ ਸਟੈਂਡ ਜਿਹੜਾ ਜੀ ਉਹ ਲਿਆ ਹੋਵੇ ਔਰ ਇਹ ਕਹਿ ਰਿਹਾ ਕਿ ਉਹ ਆਪਣੇ ਵਿਦਿਆਰਥੀਆਂ ਦੀ ਪਿੱਠ ਦੇ ਉੱਤੇ ਖੜੇ ਆ, ਚਾਹੇ ਇਹਦੇ ਵਾਸਤੇ ਉਹਨਾਂ ਨੂੰ ਕੁਝ ਵੀ ਭੁਗਤਣਾ ਕਿਉਂ ਨਾ ਪੈ ਜੇ। ਕਿਉਂਕਿ ਜਿਹੜੇ ਇੱਥੋਂ ਦੇ ਵਿਦਿਅਕ ਅਦਾਰੇ ਨੇ ਉਹਨਾਂ ਦੇ ਜਿਹੜੇ ਉੱਚ ਅਧਿਕਾਰੀ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਗੋਡੇ ਟੇਕ ਦਿੱਤੇ ਆ ਤੇ ਉਹ ਕੋਈ ਗੱਲ ਜਿਹੜਾ ਜੀ ਉਹ ਕਰਨ ਦੇ ਵਾਸਤੇ ਤਿਆਰ ਨਹੀਂ ਗਏ। ਉਸ ਮਾਮਲੇ ਦੇ ਉੱਤੇ ਜਾਮੀਆ ਇਸਲਾਮੀਆ ਦੀ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਦੇ ਇਸ ਦਲੇਰਾਨਾ ਸਟੈਂਡ ਦੀ ਵੀ ਜਿਹੜੀ ਜੀ ਉਹ ਸਿਫਤ ਕਰਨੀ ਬਣਦੀ ਹੈ ਜੀ। ਜੇ ਜਾਮੀਆ ਮਿਲੀਆ ਇਸਲਾਮੀਆ ਦੀ ਗੱਲ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਹਿ ਕੇ ਦਖਲ ਦੇਣ ਤੋਂ ਨਾ ਕਰ ਦਿੱਤੀ ਆ ਕਿ ਉਹ ਪਹਿਲਾਂ ਹੇਠਲੀ ਅਦਾਲਤ ਭਾਵ ਕਿ ਹਾਈ ਕੋਰਟ ਦੇ ਵਿੱਚ ਜਾਣ ਜੀ। ਤੇ ਅੱਗੇ ਜਾਮੀਆ ਯੂਨੀਵਰਸਿਟੀ ਦੀ ਗੱਲ ਕੀਤੀ ਆ, ਉਸ ਤੋਂ ਬਾਅਦ ਮਦਰਾਸ ਯੂਨੀਵਰਸਿਟੀ ਦੇ ਵਿੱਚ ਪੁਲਿਸ ਜਾ ਵੜੀ ਹੈ। ਇਹ ਬਹੁਤ ਅਹਿਮ ਇੱਕ ਜਿਹੜਾ ਦੀ ਉਹ ਪੁਆਇੰਟ ਹੈ ਕਿ ਇਹ ਕਿਹੜੀ ਸਾਜ਼ਿਸ਼ ਦੇ ਤਹਿਤ ਜਿਹੜੀ ਪੁਲਿਸ ਹੈ ਉਹ ਇਹਨਾਂ ਯੂਨੀਵਰਸਿਟੀਆਂ ਦੇ ਅੰਦਰ ਦਾਖਲ ਜਿਹੜਾ ਵੀ ਉਹ ਹੋ ਰਹੀ ਆ ਔਰ ਇਹਨੂੰ ਸ਼ਹਿ ਦਿੱਤੀ ਜਾ ਰਹੀ ਹੈ ਜੀ, ਕਿਉਂਕਿ ਇਸੇ ਸ਼ਹਿ ਦੇ ਵਿੱਚੋਂ ਸ਼ਾਇਦ ਵੋਟ ਜਿਹੜੀ ਪੋਲਰਾਈਜੇਸ਼ਨ ਹੈ ਉਹਨੂੰ ਉਸ ਚੀਜ਼ ਨੂੰ ਹਵਾ ਦਿੱਤੀ ਜਾ ਰਹੀ ਹੈ। CAA ਦੇ ਵਿਰੁੱਧ
ਦੇਸ਼ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਪ੍ਰਦਰਸ਼ਨ ਜਿਹੜੇ ਦੀ ਉਹ ਜਾਰੀ ਨੇ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸਣੇ ਯੂਨੀਵਰਸਿਟੀਜ਼ ਦੇ ਵਿੱਚ ਨਾਗਰਿਕਤਾ ਕਾਨੂੰਨ ਵਿਰੁੱਧ ਜ਼ਬਰਦਸਤ ਰੋਹ ਜਿਹੜਾ ਦੀ ਉਹ ਵੇਖਣ ਨੂੰ ਮਿਲ ਰਿਹਾ। ਮਦਰਾਸ ਯੂਨੀਵਰਸਿਟੀ ਦੇ ਸਟੂਡੈਂਟ ਦੇ ਇੱਕ ਵਰਗ ਨੇ ਕੈਂਪਸ ਦੇ ਵਿੱਚ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਜੀ, ਪਰ ਯੂਨੀਵਰਸਿਟੀ ਦੇ ਪੁਲਿਸ ਸੀਗੀ ਜੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਦਾਖਲ ਹੋ ਗਈ, ਜਿੱਥੋਂ ਇਹ ਜਿਹੜੇ ਸਟੂਡੈਂਟ ਸੀਗੇ ਜੀ ਉਹ ਵੀ ਭੜਕ ਪਏ। ਪੁਲਿਸ ਜਦੋਂ ਮਦਰਾਸ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਵੜੀ ਤਾਂ ਉੱਥੇ 80 ਵਿਦਿਆਰਥੀ ਜਿਹੜੇ ਸੀਗੇ ਜੀ ਉਹ ਜਾਮੀਆ ਮਿਲੀਆ ਯੂਨੀਵਰਸਿਟੀ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਹੋਈ ਹਿੰਸਾ ਤੇ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਆਪਣਾ ਰੋਸ ਪ੍ਰਗਟ ਜਿਹੜਾ ਜੀ ਉਹ ਕਰ ਰਹੇ ਸੀਗੇ। ਵੱਖੋ ਵੱਖਰੀਆਂ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ ਸਮੁੱਚੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਜਿਹੜਾ ਜੀ ਉਹ ਕਰਨ ਦਾ ਸੱਦਾ ਦਿੱਤਾ। ਕੈਂਪਸ ਦੇ ਵਿੱਚ ਦਾਖਲ ਹੋਣ ਵਾਲੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੀ ਸੁਰੱਖਿਆ ਲਈ ਆਏ ਆ। ਦੂਜੇ ਪਾਸੇ ਪ੍ਰਦਰਸ਼ਨਕਾਰੀ ਇਹ ਕਹਿੰਦੇ ਆ ਕਿ 2 ਵਿਦਿਆਰਥੀਆਂ ਨੂੰ ਪੁਲਿਸ ਜਿਹੜਾ ਜੀ ਉਹ ਚੁੱਕ ਕੇ ਲੈ ਗਈ। ਪੁਲਿਸ ਦੇ ਸੂਤਰ ਜਿਹੜੇ ਇਹ ਕਹਿੰਦੇ ਆ ਕਿ ਸੰਬੰਧਿਤ ਕਾਲਜਾਂ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਮਰੀਨਾ ਕੈਂਪਸ ਦੇ ਵਿੱਚ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਭੜਕਾਉਣ ਦੇ ਦੋਸ਼ ਦੇ ਹੇਠ ਕੁਝ ਵਿਦਿਆਰਥੀਆਂ ਨੂੰ ਪੁੱਛਗਿੱਛ ਦੇ ਵਾਸਤੇ ਜਿਹੜਾ ਜੀ ਉਹ ਸੱਦਿਆ ਗਿਆ। 50 ਦੇ ਕਰੀਬ ਮੁਜ਼ਾਹਰਾ ਕਰ ਰਹੇ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਦੇ ਮੁਤਾਬਕ ਯੂਨੀਵਰਸਿਟੀ ਦੇ ਵਿੱਚ 2 ਜਨਵਰੀ ਤੱਕ ਛੁੱਟੀਆਂ ਜਿਹੜੀਆਂ ਦੀ ਉਹ ਐਲਾਨ ਦਿੱਤੀਆਂ ਜਿਹੜੀਆਂ ਉਹ ਗਈਆਂ ਨੇ। ਹਾਲਾਂਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਇਹ ਕਹਿੰਦੇ ਆ ਕਿ ਉਹਨਾਂ ਦਾ ਕੈਂਪਸ ਦੇ ਵਿੱਚ ਸਟੂਡੈਂਟਸ ਨੂੰ ਜ਼ਬਰਦਸਤੀ ਜਿਹੜਾ ਜੀ ਹਟਾਉਣ ਦਾ ਕੋਈ ਇਰਾਦਾ ਨਹੀਂਗਾ, ਪਰ ਜਾਮੀਆ ਦੇ ਵਿੱਚ ਜੋ ਕੁਝ ਕੀਤਾ ਗਿਆ ਜਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਕੀਤਾ ਗਿਆ ਉਸ ਤੋਂ ਬਾਅਦ ਇੱਥੇ ਜਿਹੜਾ ਜੀ ਮਦਰਾਸ ਦੀ ਯੂਨੀਵਰਸਿਟੀ ਦੇ ਵਿੱਚ ਪੁਲਿਸ ਦਾ ਵਰਨਾ ਇਹ ਕਿਹਾ ਜਾ ਸਕਦਾ ਜੀ ਕਿ ਪੁਲਿਸ ਨੂੰ ਜਿਹੜੀ ਆ ਉਹ ਸ਼ਹਿ ਦਿੱਤੀ ਗਈ ਹੈ। ਉਹ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਕੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਦਬਾਅ ਪਾਵੇ, ਉਹਨਾਂ ਨੂੰ ਡਰਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤਾਂ ਕਿ ਉਹ ਜਿਹੜਾ ਜੀ ਉਹ ਬੈਕਅਪ ਜਿਹੜਾ ਜੀ ਉਹ ਕਰਨ। ਪਰ ਇਹ ਜਿੰਨੀ ਪੁਲਿਸ ਜਿਹੜੀ ਆ ਜੀ ਉਹ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਰਹੀ ਆ ਉਹਦੇ ਨਾਲ ਰੋਹ ਜਿਹੜਾ ਜੀ ਉਹ ਵਿਦਿਆਰਥੀ ਵਰਗ ਦੇ ਵਿੱਚ ਵਾਧਾ ਜਿਹੜਾ ਉਤਰਿਆ ਜਾ ਰਿਹਾ। ਬਿਹਾਰ ਦੇ ਵਿੱਚ ਜਿਹੜੀ ਇੱਕ ਰੈਲੀ ਕੀਤੀ ਆ ਕਨਈਆ ਕੁਮਾਰ ਨੇ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ 1.5 ਲੱਖ ਤੋਂ ਉੱਪਰ ਜਿਹੜਾ ਜੀ ਉਹ ਨੌਜਵਾਨ ਇਕੱਠਾ ਹੋ ਗਿਆ, ਜਿਵੇਂ ਕਿ ਇੱਕ ਕੰਪਨੀ ਜਿਹੜੀ ਆ ਜੀ ਉਹ ਵੱਖ-ਵੱਖ ਸਿਆਸੀ ਧਿਰਾਂ ਜਿਹੜੀਆਂ ਜੀ ਉਹਨੂੰ ਛੇੜੀ ਆ। ਉਹਦੇ ਪਿੱਛੇ ਇੰਨੇ ਲੋਕ ਜਿਹੜੇ ਜੀ ਉਹ ਕਿਉਂ ਇਕੱਠੇ ਹੋ ਗਏ? ਇਹਦਾ ਮਤਲਬ ਇਹੀ ਆ ਕਿ ਜਿਹੜਾ ਧੱਕੇ ਦੇ ਨਾਲ ਦਬਾਉਣ ਦਾ ਜੋ ਕੁਝ ਜਿਹੜਾ ਜੀ ਕੀਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ, ਹੁਣ ਇਹ ਸਮੁੱਚੇ ਮੁਲਕ ਦੇ ਵਿੱਚ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਔਰ ਉਹੀ ਤੌਰ ਤਰੀਕੇ ਅਪਣਾਏ ਜਾ ਰਹੇ ਨੇ ਜੋ ਇੰਟਰਨੈਟ ਵਾਲੇ ਦੱਸੇ। ਬਿਲਕੁਲ ਜੀ, ਇਹ ਤੌਰ ਤਰੀਕੇ ਨਹੀਂ 1984 ਸੀ, ਉਦੋਂ ਇੰਟਰਨੈਟ ਹੈ ਨਹੀਂ ਸੀਗਾ, ਪਤਾ ਨਹੀਂ ਸੀ ਲੱਗਦਾ ਲੋਕਾਂ ਨੂੰ। ਤੇ ਨਾਗਰਿਕਤਾ ਕਾਨੂੰਨ ਦੇ ਖਿਲਾਫ ਪੰਜਾਬ ਦੇ ਵਿੱਚ ਵੀ ਲੋਕ ਜਾਗਰੂਕ ਹੋਏ ਆ ਜੀ। ਇਹ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਜਿਹੜੇ ਆ ਜੀ ਉਹ ਹੋ ਰਹੇ ਆ। ਹਿਲਜੁਲ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋ ਰਹੀ ਆ। ਜਿਹੜੇ ਮਾਲਵਾ ਪੱਟੀ ਦੇ ਵਿੱਚ ਨਾਗਰਿਕਤਾ ਸੋਧ ਐਕਟ ਦੇ ਖਿਲਾਫ ਰੋਹ ਭਖਣ ਲੱਗਿਆ। ਦਿੱਲੀ ਦੀ ਪੁਲਿਸ ਦੇ ਵੱਲੋਂ ਸਟੂਡੈਂਟਸ ਦੀ ਕੀ ਗਈ ਕੁੱਟਮਾਰ ਕਰਕੇ ਜਿਹੜੀਆਂ ਇਨਕਲਾਬੀ ਧਿਰਾਂ ਨੇ ਉਹਨਾਂ ਨੇ ਹਿਲਜੁਲ ਜਿਹੜੀ ਉਹ ਸ਼ੁਰੂ ਕੀਤੀ ਆ। ਕਾਲਜਸ ਦੇ ਸਟੂਡੈਂਟ ਉਹ ਵੀ ਜਿਹੜਾ ਦੀ ਮੈਦਾਨ ਦੇ ਵਿੱਚ ਉਤਰ ਆਏ ਨੇ। ਕੇਂਦਰੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਦੀ ਵਿਦਿਆਰਥੀਆਂ ਦਾ ਰੋਹ ਉੱਠਣ ਤੋਂ ਪਹਿਲਾਂ ਠੰਡਾ ਜਿਹੜਾ ਦੀ ਉਹ ਪੈ ਗਿਆ। ਜਿਹੜੀ ਯੂਨੀਵਰਸਿਟੀ ਆ ਉਹਨੇ ਹੌਲੀਡੇ ਬ੍ਰੇਕ ਕਰਕੇ ਸੁੱਖ ਦਾ ਸਾਹ ਜਿਹੜਾ ਦੀ ਉਹ ਲੈ ਲਿਆ। ਸੋਮਵਾਰ ਨੂੰ ਕੈਂਪਸ ਦੇ ਅੰਦਰ ਵਿਦਿਆਰਥੀਆਂ ਨੇ ਜਾਮੀਆ ਮਾਲੀਆ ਘਟਨਾ ਦੇ ਰੋਹ ਦੇ ਵਜੋਂ ਪੋਸਟਰ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਦਾ ਕੈਂਪਸ ਬਠਿੰਡਾ ਦੀ ਪੁਰਾਣੀ ਧਾਗਾ ਮਿਲ ਦੇ ਵਿੱਚ ਹੈ, ਜਿੱਥੇ ਕੋਈ 1000 ਤੋਂ ਉੱਪਰ ਵਿਦਿਆਰਥੀ ਪੜ੍ਹ ਰਹੇ ਨੇ। ਇਹਨਾਂ ਦੇ ਵਿੱਚੋਂ 200 ਦੇ ਕਰੀਬ ਹੀ ਵਿਦਿਆਰਥੀ ਨੇ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਨੇ। ਯੂਨੀਵਰਸਿਟੀ ਦੇ ਵਿੱਚ 14 ਦਸੰਬਰ ਨੂੰ ਸਮੈਸਟਰ ਜਿਹੜਾ ਦੀ ਉਹ ਖਤਮ ਹੋਣ ਤੋਂ ਬਾਅਦ ਛੁੱਟੀਆਂ ਹੋ ਗਈਆਂ, ਔਰ ਜਿਹੜੇ ਇਹ ਸਟੂਡੈਂਟ ਨੇ ਉਹ ਆਪੋ ਆਪਣੇ ਰਾਜਾਂ ਦੇ ਵਿੱਚ ਜਿਹੜੇ ਦੀ ਉਹ ਚਲੇ ਗਏ। ਪਰ ਕੁਝ ਜਿਹੜੇ ਵਿਦਿਆਰਥੀ ਨੇ ਉਹ ਉੱਥੇ ਰੋਹ ਵਿਖਾਵੇ ਕਰ ਰਹੇ ਨੇ। ਬਠਿੰਡੇ ਦੇ ਵਿੱਚ ਜਿਹੜਾ ਜਮਹੂਰੀ ਅਧਿਕਾਰ ਸਭਾ ਦੇ ਵੱਲੋਂ ਮੁਜ਼ਾਹਰਾ ਕੀਤਾ ਗਿਆ। ਚੀਰਾ ਦੇ ਵਿੱਚ ਕਿਸਾਨ ਮਜ਼ਦੂਰ ਐਕਸ਼ਨ ਕਮੇਟੀ ਜਿਹੜੀ ਹੈ ਜੀ ਉਹ ਵੱਡੇ ਮੁਜ਼ਾਹਰੇ ਦੇ ਰੂਪ ਦੇ ਵਿੱਚ ਸਾਹਮਣੇ ਆਈ। ਮਲੋਟ ਦੇ ਵਿੱਚ ਮੁਜ਼ਾਹਰਾ ਹੋਇਆ। ਮਲੇਰਕੋਟਲਾ ਦੇ ਵਿੱਚ ਬਹੁਤ ਵੱਡਾ ਰੋਸ ਮੁਜ਼ਾਹਰਾ ਜਿਹੜਾ ਦੀ ਉਹ ਹੋਇਆ। ਬਠਿੰਡੇ ਦੇ ਵਿੱਚ ਇਹ ਰੋਸ ਮੁਜ਼ਾਹਰੇ ਹੋਏ। ਬਰਨਾਲਾ ਦੇ ਵਿੱਚ ਰੋਸ ਮੁਜ਼ਾਹਰੇ ਜਿਹੜੇ ਵੀ ਹੋਏ। ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਨੇ ਪੁਲਿਸ ਤੇ ਜ਼ਬਰ ਦੇ ਖਿਲਾਫ ਆਵਾਜ਼ ਜਿਹੜੀ ਉਹ ਬੁਲੰਦ ਕੀਤੀ। ਇਹ ਸੜਕਾਂ ਦੇ ਉੱਤੇ ਜਿਹੜਾ ਜੀ ਉਤਰੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਰੋਸ ਮੁਜ਼ਾਹਰੇ ਜਿਹੜੇ ਵੀ ਉਹ ਕੀਤੇ ਗਏ। ਜਲੰਧਰ ਦੇ ਵਿੱਚ ਜਿਹੜਾ ਦੀ ਅੱਜ
ਜਿਹੜਾ ਜੀ ਇਸ ਐਕਟ ਦੇ ਵਿਰੋਧ ਦੇ ਵਿੱਚ ਵੱਡੇ ਪ੍ਰਦਰਸ਼ਨ ਜਿਹੜੇ ਆ ਜੀ ਉਹ ਉਲੀਕੇ ਜਾ ਰਹੇ ਆ, ਜਿੱਥੇ ਕਿ ਨਾਗਰਿਕਤਾ ਸੋਧ ਐਕਟ ਤੇ NRC ਦੇ ਖਿਲਾਫ ਕਈ ਜਥੇਬੰਦੀਆਂ ਜਿਹੜੀਆਂ ਜੀ ਉਹਨਾਂ ਨੇ ਇਕੱਠੇ ਹੋ ਕੇ ਸਾਂਝੇ ਤੌਰ ਦੇ ਉੱਤੇ ਇਹਦਾ ਵਿਰੋਧ ਕਰਨ ਦਾ ਐਲਾਨ ਕੀਤਾ। ਸੰਗਰੂਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੇ ਜੀ ਉਹ ਰੋਸ ਮੁਜ਼ਾਹਰੇ ਹੋਏ ਨੇ ਅੱਜ, ਔਰ ਭਲਕੇ ਸਟੂਡੈਂਟਸ ਦੇ ਵੱਲੋਂ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਇਹ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ। ਬੇਸ਼ੱਕ ਅਕਾਲੀ ਦਲ ਨੇ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕਰਨੀ ਜਾਂ ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਖਤਮ ਕਰਨਾ, ਉਹਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਸਟੈਂਡ ਲਿਆ, ਔਰ ਇਸੇ ਤਰੀਕੇ ਦੇ ਨਾਲ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਦੇ ਵਿੱਚ ਸਟੈਂਡ ਅਕਾਲੀ ਦਲ ਨੇ ਲਿਆ ਜੀ। ਉਹਦੀ ਚਤੇਰੇ ਤੋਂ ਤੋਏ ਤਾਂ ਹੋ ਰਹੀ ਆ। ਦੂਜੇ ਪਾਸੇ ਅਕਾਲ ਤਖਤ ਦੇ ਜਥੇਦਾਰ ਨੇ ਜਿਹੜਾ ਜੀ ਇਹ ਕਿਹਾ ਕਿ ਨਾਗਰਿਕਤਾ ਸੋਧ ਐਕਟ ਦਾ ਦਿੱਲੀ ਦੇ ਵਿੱਚ ਰਹਿ ਰਹੇ ਪਾਕਿਸਤਾਨੀ ਤੇ ਅਫਗਾਨੀ ਹਿੰਦੂ ਸਿੱਖਾਂ ਨੂੰ ਵੱਡਾ ਫਾਇਦਾ ਹੋਊਗਾ, ਪਰ ਚੰਗਾ ਹੁੰਦਾ ਜੇ ਇਹਦੇ ਵਿੱਚ ਮੁਸਲਿਮ ਜਿਹੜੇ ਨੇ ਉਹਨਾਂ ਨੂੰ ਵੀ ਸ਼ਾਮਲ ਜਿਹੜਾ ਸੀ ਉਹ ਕਰ ਲਿਆ ਜਾਂਦਾ। ਜਥੇਦਾਰ ਅਕਾਲ ਤਖਤ ਨੇ ਕਿਹਾ ਕਿ ਹਿੰਦੁਸਤਾਨ ਦਾ ਸੰਵਿਧਾਨ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਤੇ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਹਕੂਕ ਦੇ ਨਾਲ ਰਹਿਣ ਦੀ ਪਰਮਿਸ਼ਨ ਜਿਹੜੀ ਦੀ ਉਹ ਦਿੰਦਾ। ਸੋ ਜਥੇਦਾਰ ਦਾ ਆਇਆ ਜਿਹੜਾ ਜੀ ਇਹ ਬਿਆਨ ਇਹ ਅਕਾਲੀ ਦਲ ਦੇ ਵਾਸਤੇ ਜਿਹੜਾ ਜੀ ਇੱਕ ਝਟਕਾ ਕਿਹਾ ਜਾ ਸਕਦਾ। ਉਹ ਅਜੇ ਵੀ ਕਹੀ ਜਾਂਦੇ ਆ ਕਿ ਨਹੀਂ ਅਸੀਂ ਇਹਦੇ ਹੱਕ ਦੇ ਵਿੱਚ ਆ, ਹਾਲਾਂਕਿ ਕੁਛ ਜਿਹੜੀਆਂ ਜੀ ਮਾੜੀਆਂ ਮੋਟੀਆਂ ਜੀਆਂ ਬਾਗੀ ਸੁਰਾਂ ਡਰਦਿਆਂ ਜਿਹੜੀਆਂ ਜੀ ਆ ਰਹੀਆਂ ਨੇ ਕਿ ਇਹਦੇ ਵਿੱਚ ਮੁਸਲਿਮ ਧਿਰ ਵੀ ਜਿਹੜੀ ਉਹ ਸ਼ਾਮਲ ਕੀਤੀ ਜਾਣੀ ਚਾਹੀਦੀ ਸੀਗੀ। ਅਸਲ ਦੇ ਵਿੱਚ ਵੈਸੇ ਤਾਂ ਗੱਲ ਬਹੁਤ ਹੋ ਚੁੱਕੀ ਹੋਈ ਆ ਕਿ 1920 ਦੇ ਵਿੱਚ ਬਣਿਆ ਅਕਾਲੀ ਦਲ 2019 ਤੱਕ ਆਉਂਦਾ ਉਹਦੇ ਹਾਲਾਤ ਇਹ ਬਣ ਗਏ ਆ ਕਿ ਉਹ ਆਪਣੀ ਹੋਂਦ ਹੀ ਤਕਰੀਬਨ ਗਵਾ ਚੁੱਕਾ ਕਿ ਉਹ ਕਾਹਦੇ ਲਈ ਬਣਿਆ ਸੀਗਾ ਤੇ ਅੱਜ ਉਹ ਕੀ ਕਰੀ ਜਾਂਦਾ। ਬਿਲਕੁਲ ਜੀ, ਸਿੱਖ ਸਿਧਾਂਤਾਂ ਤੇ ਉਹ ਪਹਿਰਾ ਹੀ ਨਹੀਂ ਦੇ ਰਿਹਾ। ਤੇ ਉਸੇ ਦੇ ਨਾਲ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਦੀ ਤੇ ਗ੍ਰਹਿ ਮੰਤਰੀ ਦੀ, ਉਹ ਆਪਣੇ ਬਿਆਨਾਂ ਤੇ ਅੜੇ ਹੋਏ ਆ। ਬਿਲਕੁਲ ਜੀ, ਐਕਚੁਅਲੀ ਜੇ ਆਪਾਂ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਇਹ ਐਕਚੁਅਲੀ ਸਮਾਂ ਉਹ ਆ ਜਦੋਂ ਕਿ ਠੰਡੌਰਾ ਜਿਹੜਾ ਵੀ ਉਹ ਕਰਾਉਣ ਦੇ ਵਾਸਤੇ ਇਹ ਦੋ ਅਹਿਮ ਜਿਹੜੇ ਅਹੁਦਿਆਂ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਮੂਹਰੇ ਆਉਣਾ ਚਾਹੀਦਾ। ਉਹਨਾਂ ਦੀ ਬੋਲਬਾਣੀ ਜਿਹੜੀ ਆ ਉਹਦੇ ਵਿੱਚ ਠੰਡ ਵਰਤਾਊ ਬੋਲਬਾਣੀ ਹੋਣੀ ਚਾਹੀਦੀ ਆ, ਪਰ ਅਜਿਹਾ ਕੁਝ ਦਿਸ ਨਹੀਂ ਰਿਹਾ। ਝਾਰਖੰਡ ਦੇ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਜਿਹੜੀ ਜਨ ਸਭਾ ਸੀ ਉਹਨੂੰ ਸੰਬੋਧਨ ਕਰਦਿਆਂ ਹੋਇਆ ਇਹ ਗੱਲ ਕਹੀ ਕਿ ਨਾਗਰਿਕਤਾ ਸੋਧ ਐਕਟ ਦੇ ਨਾਲ ਕਿਸੇ ਭਾਰਤੀ ਨੂੰ ਕੋਈ ਨੁਕਸਾਨ ਨਹੀਂ ਹੋਊਗਾ। ਉਹ ਵਿਰੋਧੀ ਧਿਰਾਂ ਨੂੰ ਉਹਨਾਂ ਚੁਣੌਤੀ ਦਿੱਤੀ ਕਿ ਉਹ ਜਨਤਕ ਤੌਰ ਦੇ ਉੱਤੇ ਐਲਾਨ ਕਰਨ ਕਿ ਉਹ ਸਾਰੇ ਪਾਕਿਸਤਾਨੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਲਈ ਤਿਆਰ ਹੈ। ਇਹ ਵੀ ਜਿਹੜੀ ਵੀ ਗੱਲ ਕਹੀ ਕਿ ਉਹਨਾਂ ਨੇ ਕਿ ਕਾਂਗਰਸ ਜਿਹੜੀ ਆ ਉਹ ਝੂਠ ਫੈਲਾ ਰਹੀ ਆ ਔਰ ਵਿਰੋਧੀ ਪਾਰਟੀ ਜਿਹੜੀ ਉਹ ਭਾਰਤ ਦੇ ਵਿੱਚ ਮੁਸਲਮਾਨਾਂ ਦੀ ਡਰ ਦਾ ਮਾਹੌਲ ਜਿਹੜਾ ਜੀ ਉਹ ਬਣਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨੂੰਨ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਜਿਹੜੇ ਆਉਣ ਵਾਲੇ ਲੋਕ ਨੇ ਜੀ ਘੱਟ ਗਿਣਤੀਆਂ ਦੇ, ਉਹਨਾਂ ਨੂੰ ਧਾਰਮਿਕ ਤਸ਼ੱਦਦਾਂ ਕਰਕੇ ਆਪਣਾ ਮੁਲਕ ਜਿਹੜਾ ਜੀ ਉਹ ਛੱਡਣਾ ਪੈ ਰਿਹਾ। ਪ੍ਰਧਾਨ ਮੰਤਰੀ ਨੇ ਇਹ ਵੀ ਗੱਲ ਕੀਤੀ ਕਿ ਕਾਂਗਰਸ ਜਿਹੜੀ ਹੈ ਜੀ ਉਹ ਇਹ ਕਹੇ ਕਿ ਉਹ ਧਾਰਾ 370 ਦੁਬਾਰਾ ਲਾਗੂ ਕਰੂਗੀ ਜੰਮੂ ਕਸ਼ਮੀਰ ਦੇ ਵਿੱਚ। ਹੁਣ ਧਾਰਾ 370 ਵਾਲਾ ਮਾਮਲਾ ਇਹਦੇ ਵਿੱਚ ਕਿਵੇਂ ਜਿਹੜਾ ਜੀ ਸੰਵਿਧਾਨ ਦੇ ਵਿੱਚ ਕਿਵੇਂ ਆ ਗਿਆ ਇਹ ਨਹੀਂ ਸਮਝ। ਦੂਜੇ ਪਾਸੇ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹਦੇ ਲਾਗੂ ਕਰਨ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਗ੍ਰਹਿ ਮੰਤਰੀ ਨੇ ਗੱਲ ਕਹੀ ਕਿ ਮੋਦੀ ਸਰਕਾਰ ਇਹ ਯਕੀਨੀ ਬਣਾਊਗੀ ਕਿ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਦੇ ਗੈਰ ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲੇ ਤੇ ਉਹ ਭਾਰਤ ਦੇ ਵਿੱਚ ਸ਼ਾਨ ਦੇ ਨਾਲ ਜਿਹੜਾ ਜੀ ਉਹ ਰਹਿ ਸਕਣ। ਅਮਿਤ ਸ਼ਾਹ ਨੇ ਐਕਟ ਦੇ ਵਿਰੁੱਧ ਜਾਣ ਵਾਲਿਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜਿੰਨਾ ਵਿਰੋਧ ਕਰਨਾ ਹੈ ਕਰ ਲਓ, ਜੋ ਵੀ ਹੋ ਜਾਵੇ ਮੋਦੀ ਸਰਕਾਰ ਆਪਣੇ ਰੁਖ ਤੇ ਕਾਇਮ ਹੈ ਤੇ ਇਹਨਾਂ ਧਰਮਾਂ ਦੇ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਜਿਹੜੀ ਜੀ ਉਹ ਦਿੱਤੀ ਜਾਊਗੀ। ਗ੍ਰਹਿ ਮੰਤਰੀ ਨੇ ਵੀ ਕਿਹਾ ਕਿ ਕੋਈ ਭਾਰਤੀ ਇਸ ਐਕਟ ਕਾਰਨ ਆਪਣੀ ਨਾਗਰਿਕਤਾ ਨਹੀਂ ਗਵਾਊਗਾ। ਸਵਾਲ ਇਹ ਵੀ ਹੈ ਜੀ ਕਿ ਜਿਹੜੀ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਣੀ ਹੈ ਉਹਨਾਂ ਨੇ ਹਾਸਲ ਕੀ ਕਰਨਾ ਜੀ? ਕੀ ਇੱਥੇ ਉਹਨਾਂ ਨੂੰ ਨੌਕਰੀਆਂ ਦਾ ਇੰਤਜ਼ਾਮ ਕੀਤਾ ਜਾਊਗਾ ਜੀ ਜਿਹੜੀਆਂ ਕਿ ਇੱਥੇ ਭਾਰਤੀ ਲੋਕਾਂ ਕੋਲ ਹੀ ਹੈ ਨਹੀਂ? ਕੀ ਇੱਥੇ ਉਹਨਾਂ ਦੀ ਰੋਜ਼ੀ ਰੋਟੀ ਦਾ ਇੰਤਜ਼ਾਮ ਕੀਤਾ ਜਾਊਗਾ ਜਿੱਥੇ ਕਿ ਭੁੱਖਮਰੀ ਇੱਥੇ ਆਪਣੇ ਜਿਹੜੀ ਜੀ ਉਹ ਫੈਲੀ ਹੋਈ ਆ? ਇਹ ਜੋ ਕੁਝ ਜਿਹੜਾ ਜੀ ਉਹ ਚੱਲ ਰਿਹਾ ਬਜਾਏ ਇਹਦੇ ਕਿ ਇਹਨਾਂ ਚੀਜ਼ਾਂ ਦੇ ਉੱਤੇ ਘੋਖ ਕੀਤੀ ਜਾਂਦੀ, ਕਾਹਲੀ ਦੇ ਨਾਲ ਜਿਹੜਾ ਜੀ ਇਹ ਚੁੱਕਿਆ ਗਿਆ ਸਟੈਪ ਹੈ ਜਿਵੇਂ ਕਿ ਇਸ ਵੇਲੇ ਮੁਲਕ ਭਰ ਦੇ ਵਿੱਚ ਜਿਹੜਾ ਜੀ ਉਹਦਾ ਸੇਕ ਉਹ ਪਹੁੰਚਣਾ ਸ਼ੁਰੂ ਹੋ ਗਿਆ। ਪਰ ਹੈਰਾਨਗੀ ਵਾਲੀ ਗੱਲ ਇਹ ਹੈ ਜੀ ਕਿ ਅਹਿਮ ਅਹੁਦਿਆਂ ਦੇ ਉੱਤੇ ਬੈਠੇ ਜਿਹੜੇ ਦੋ ਵਿਅਕਤੀ ਨੇ ਉਹਨਾਂ ਦਾ ਇਹਨੂੰ ਠੰਡੌਰਾ ਕਰਨ ਵਾਲੇ ਪਾਸੇ ਕੋਈ ਸਟੈਪ ਜਿਹੜਾ ਜੀ ਉਹ ਨਜ਼ਰ ਨਹੀਂ ਆ ਰਿਹਾ। ਉਹਨਾਂ ਦੀ ਤੇ ਅੱਗ ਲਾਈ ਹੋਈ ਆ ਜੀ। ਤੇ ਬਾਕੀ ਇੱਕੋ ਹੀ ਇੱਕ ਇਹਨਾਂ ਦਾ ਵੋਟਾਂ ਵਾਲੀ ਆ ਸਕੀਮ, ਹੋਰ ਤੇ ਕੋਈ ਨਹੀਂ ਹੈਗੀ। ਅੱਗੇ ਗੱਲ ਕਰਦੇ ਹਾਂ, ਸੁਪਰੀਮ ਕੋਰਟ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਰੋਕ ਲਾਈ। ਜੀ ਇਹ ਮਾਮਲਾ ਜਿਹੜਾ ਹੈ ਉਹ
ਅਜੇ ਵੀ ਜਿਹੜਾ ਦੀ ਉਹ ਰਿਹਾਈ ਵਾਲਾ ਚੱਲੀ ਜਾਂਦਾ। ਨਾਗਰਿਕਤਾ ਕਾਨੂੰਨ ਦੇ ਉੱਤੇ ਤਾਂ ਅਕਾਲੀ ਦਲ ਜਿਹੜਾ ਦੀ ਉਹ ਕਹਿੰਦਾ ਕਿ ਉਹ ਕੇਂਦਰ ਦੀ ਸਰਕਾਰ ਦੇ ਨਾਲ ਹੈ, ਉਹ BJP ਦੇ ਨਾਲ ਹੈ। ਪਰ ਜਿਹੜੀ ਰਿਹਾਈਆਂ ਹੋਣੀਆਂ ਸੀ ਉਸ ਮਾਮਲੇ ਨੂੰ ਭੁੱਲ ਭੁਲਾਈ ਗਿਆ ਜੀ, ਜਿਹਨੇ ਕਿ ਪਹਿਲਾਂ ਬਹੁਤ ਵੱਡੇ ਵੱਡੇ ਛੱਡੇ ਸੀਗੇ। ਜਦੋਂ ਇੱਥੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਜਿਹੜੀ ਸਜ਼ਾ ਸੀਗੀ ਉਹਨੂੰ ਉਮਰ ਕੈਦ 'ਚ ਬਦਲਣ ਦੀ ਗੱਲ ਆਖੀ ਗਈ ਸੀ। ਬਾਅਦ ਦੇ ਵਿੱਚ ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਉਹ ਲੋਕ ਸਭਾ ਦੇ ਵਿੱਚ ਇਸ ਗੱਲ ਤੋਂ ਮੁੱਕਰ ਹੀ ਗਏ ਕਿ ਅਸੀਂ ਕੁਛ ਇੱਦਾਂ ਦਾ ਕੀਤਾ ਹੀ ਨਹੀਂ। ਮੁੜ ਕੇ ਅਕਾਲੀ ਦਲ ਨੇ ਕੋਈ ਮਾਮਲਾ ਜਿਹੜਾ ਜੀ ਇਹ ਗਾਹ ਨਹੀਂ ਜਿਹੜਾ ਜੀ ਉਹ ਚੁੱਕਿਆ। ਸੁਪਰੀਮ ਕੋਰਟ ਨੇ ਟਾਡਾ ਦੇ ਤਹਿਤ ਜਿਹੜੇ ਦੀ ਦੋਸ਼ੀ ਠਹਿਰਾਏ ਗਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਸੰਬੰਧੀ ਸਰਕਾਰ ਦੇ ਫੈਸਲੇ ਤੇ ਰੋਕ ਜਿਹੜੀ ਜੀ ਉਹ ਲਾਤੀ ਹੈ। ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਨੂੰ 1993 ਦੇ ਵਿੱਚ ਉਦੋਂ ਦੇ ਯੂਥ ਕਾਂਗਰਸ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੱਟਾ ਦੇ ਉੱਤੇ ਕੀਤੇ ਗਏ ਦਹਿਸ਼ਤੀ ਹਮਲੇ ਦੇ ਵਾਸਤੇ ਮੁੱਖ ਦੋਸ਼ੀ ਜਿਹੜਾ ਉਹ ਠਹਿਰਾਇਆ ਗਿਆ ਸੀਗਾ, ਜਿਹਦੇ ਵਿੱਚ 9 ਜਾਣਿਆਂ ਦੀ ਜਾਨ ਗਈ ਸੀ। ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਾਲ 2014 ਦੇ ਵਿੱਚ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਦੇ ਵੱਲੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਹਿਮ ਦੀ ਅਪੀਲ ਤੇ ਫੈਸਲਾ ਕਰਨ ਦੇ ਵਿੱਚ ਕੀ ਬੇਲੋੜੀ ਦੇਰੀ ਦਾ ਹਵਾਲਾ ਦਿੰਦਿਆਂ ਹੋਇਆ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕਰ ਦਿੱਤਾ ਸੀਗਾ। ਹੁਣ ਜਸਟਿਸ ਰੋਹਿੰਗਟਨ ਐਫ ਨਰੀਮਨ ਦੀ ਅਗਵਾਈ ਵਾਲੇ ਬੈਂਚ ਨੇ ਇਸ ਕੇਸ ਦੇ ਵਿੱਚ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਸੰਬੰਧੀ ਫੈਸਲਾ ਬਿੱਟਾ ਦੇ ਵੱਲੋਂ ਪੇਸ਼ ਵਕੀਲ ਨਿਤੇਸ਼ ਗੁਪਤਾ ਦੀ ਦਲੀਲ ਦੇ ਉੱਤੇ ਜਿਹੜਾ ਜੀ ਉਹ ਸੁਣਾਇਆ। ਗੁਪਤਾ ਨੇ ਸਰਕਾਰ ਦੇ ਵੱਲੋਂ ਭੁੱਲਰ ਦੀ ਸਜ਼ਾ ਮੁਆਫ ਕਰਨ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ 2 ਸੰਵਿਧਾਨਕ ਬੈਂਚਾਂ ਦੇ ਵੱਲੋਂ ਸੁਣਾਏ ਫੈਸਲੇ ਦੀ ਖਿਲਾਫ ਵਰਜੀ ਜਿਹੜਾ ਜੀ ਉਹ ਦੱਸਿਆ ਸੀਗਾ। ਇਹ ਜਿਹੜੇ ਬਿੱਟੇ ਵਰਗੇ ਲੋਕ ਨੇ ਜੀ ਇਹ ਨਾ ਕਦੀ ਪੰਜਾਬ ਦੇ ਜਿਹੜੇ ਜੀ ਉਹ ਹਤੈਸ਼ੀ ਹੋਏ ਨੇ, ਨਾ ਪੰਜਾਬ ਦੀਆਂ ਸਮੱਸਿਆਵਾਂ ਸੰਬੰਧੀ ਕਦੀ ਜਿਹੜਾ ਜੀ ਉਹ ਹਤੈਸ਼ੀ ਹੋਏ ਨੇ। ਇਹ ਲੋਕ ਇਸੇ ਚੀਜ਼ ਤੋਂ ਆਪਣੀ ਜਿਹੜੀਆਂ ਦੀ ਉਹ ਰੋਟੀਆਂ ਸੇਕਦੇ ਨੇ। ਰੈੱਡ ਸਿਕਿਉਰਿਟੀ ਲਈ ਫਿਰਦੇ ਮਨਿੰਦਰਜੀਤ ਸਿੰਘ ਬਿੱਟੇ ਨੂੰ ਕਿਹੜਾ ਖਤਰਾ ਜੀ ਇੱਥੇ ਪੰਜਾਬ ਦੇ ਵਿੱਚ ਜਾਂ ਜਿਸ ਕਿਸਮ ਦੀਆਂ ਉਹ ਇਹ ਸ਼ਰਾਰਤਾਂ ਜਿਹੜੀਆਂ ਜੀ ਉਹ ਕਰ ਰਿਹਾ ਇਹਦੇ ਤੋਂ ਉਹਨੇ ਕਿਹੜੇ ਰਾਜਨੀਤਿਕ ਜਿਹੜੇ ਜੀ ਉਹ ਲਾਹੇ ਲੈਣੇ। ਇੰਨਾ ਜ਼ਰੂਰ ਹੈ ਕਿ ਇਹਦੇ ਪਿੱਛੇ ਕੋਈ ਨਾ ਕੋਈ ਧਿਰਾਂ ਜਿਹੜੀਆਂ ਜੀ ਉਹ ਜ਼ਰੂਰ ਹੁੰਦੀਆਂ ਨੇ। ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੀ ਆਵਾਜ਼ ਮੁੜ ਕੇ ਬੁਲੰਦ ਕਰਨੀ ਪਊਗੀ ਤਾਂ ਕਿ ਜਿਹੋ ਜਿਹੀ ਮਾਨਸਿਕ ਹਾਲਤ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਹੈ ਕਿ ਉਹਨਾਂ ਦੀ ਜਿਹੜੀ ਜੀ ਉਹ ਰਿਹਾਈ ਹੋਣੀ ਚਾਹੀਦੀ ਹੈ। ਜਿੰਨੇ ਵਰੇ ਉਹ ਜਿਹੜਾ ਜੀ ਉਹ ਲਾ ਚੁੱਕੇ ਨੇ, ਮੈਂ ਉਸ ਕੇਸ ਦੇ ਡਿਟੇਲ ਦੇ ਵਿੱਚ ਤਾਂ ਨਹੀਂ ਜਾਂਦਾ, ਉਹਦੇ ਵਿੱਚ ਵੀ ਬਹੁਤ ਸਾਰਾ ਕੁਝ ਜਿਹੜਾ ਜੀ ਇਸ ਤਰ੍ਹਾਂ ਦਾ ਹੈਗਾ ਜਿਹੜਾ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਉਹਦਾ ਹਵਾਲਾ ਜਿਹੜਾ ਜੀ ਉਹ ਦਿੱਤਾ ਜਾ ਸਕਦਾ। ਕਿਉਂਕਿ ਜਿਹੜੇ ਲੋਕ ਆਪਾਂ ਪਹਿਲਾਂ ਵੀ ਗੱਲ ਕੀਤੀ 1920 ਤੋਂ 2019 ਤੱਕ ਆਉਂਦੇ ਆ, ਜਿਨ੍ਹਾਂ ਲੋਕਾਂ ਜਿਹੜੀਆਂ ਪਾਰਟੀਆਂ ਇਸੇ ਕਰਕੇ ਜਿਹੜੀਆਂ ਜੀ ਬਣੀਆਂ ਸੀ, ਜਦੋਂ ਉਹ ਛੱਡ ਛੁਡਾ ਚੁੱਕੀਆਂ ਨੇ ਤੇ ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਆਸ ਜਿਹੜੀ ਆ ਜੀ ਉਹ ਛੱਡ ਕੇ ਇਹ ਮੁੜ ਕੇ ਜਿਹੜੇ ਜੀ ਹਿਊਮਨ ਰਾਈਟਸ ਦੇ ਵਾਸਤੇ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਮੂਹਰੇ ਆਉਣਾ ਪਊਗਾ। ਤਾਂ ਲੱਗਦਾ ਕਿ ਸਾਰੇ ਚੁੱਪਚਾਪ ਹੀ ਬੈਠੇ ਆ ਜੀ। ਤੇ ਅੱਗੇ ਅਕਾਲੀ ਦਲ ਦੀ ਪਟਿਆਲੇ ਦੇ ਵਿੱਚ ਇੱਕ ਰੋਸ ਰੈਲੀ ਆ ਤੇ ਉਸ ਦੇ ਵਿੱਚੋਂ ਕਹਿੰਦੇ ਵੀ ਬਾਦਲ ਅੱਜ ਜਿਹੜੇ ਉਹ ਢੀਂਡਸਾ ਦਾ ਕੀ ਸਿਆਸੀ ਏਜੰਡਾ ਆ ਉਸ ਤੋਂ ਪਰਦਾ ਚੁੱਕਣਗੇ। ਜੀ ਇੱਥੇ ਰੈਲੀ ਕੀਤੀ ਜਾ ਰਹੀ ਆ ਪਟਿਆਲੇ ਦੇ ਵਿੱਚ ਦੀ, ਔਰ ਸੈਟਰਡੇ ਨੂੰ ਵੈਸੇ ਤਾਂ ਛੁੱਟੀ ਹੁੰਦੀ ਆ ਪਰ ਅਕਾਲੀ ਦਲ ਜਿਹੜਾ ਜੀ ਉਹ ਪਟਿਆਲੇ ਦੇ ਵਿੱਚ ਕਾਂਗਰਸ ਸਰਕਾਰ ਦੇ ਵਿਰੁੱਧ ਕੀਤੀ ਜਾਣ ਵਾਲੀ ਜਿਹੜੀ ਰੋਸ ਰੈਲੀ ਆ ਉਹ ਸੈਟਰਡੇ ਨੂੰ ਛੁੱਟੀ ਵਾਲੇ ਦਿਨ ਪੁਲਿਸ ਵਾਲਿਆਂ ਦਾ ਜਿਹੜਾ ਉਹ ਵਿਰੋਧ, ਪੁਲਿਸ ਨੂੰ ਬੇਸ਼ੱਕ ਛੁੱਟੀ ਨਹੀਂ ਹੁੰਦੀ ਪਰ ਜਿੱਥੇ ਰੈਲੀ ਕਰਨੀ ਹੈ ਇਹਨਾਂ ਨੇ ਉੱਥੇ ਉਹਨਾਂ ਦਫ਼ਤਰਾਂ ਦੇ ਵਿੱਚ ਛੁੱਟੀ ਜਿਹੜੀ ਜੀ ਉਹ ਜ਼ਰੂਰ ਹੁੰਦੀ। ਇਹ ਮਹਿਜ਼ ਤੁਸੀਂ ਕਹਿ ਲਓ ਕਿ ਇੱਕ ਦਿਖਾਉਣ ਦੇ ਵਾਸਤੇ ਇੱਕ ਸਰਗਰਮੀ ਜਿਹੜੀ ਦੀ ਹੈਗੀ ਆ, ਉਹਦੇ ਕਰਕੇ ਹੀ ਇਹ ਰੈਲੀ ਜਿਹੜੀ ਉਹ ਕੀਤੀ ਜਾ ਰਹੀ ਆ। ਅਦਰਵਾਈਜ਼ ਇਹਦਾ ਕੋਈ ਐਡਾ ਮਕਸਦ ਤਾਂ ਜਿਹੜਾ ਜੀ ਉਹ ਹੈ ਨਹੀਂ ਗਾ। ਇਹ ਕਿਹਾ ਜਾ ਰਿਹਾ ਕਿ ਇੱਥੇ ਪਟਿਆਲੇ ਦੇ ਵਿੱਚ ਇਸ ਕਰਕੇ ਜਿਹੜੀ ਦੀ ਉਹ ਕੀਤੀ ਜਾ ਰਹੀ ਹੈ ਕਿ ਇੱਥੇ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ ਬਹੁਤ ਤਸ਼ੱਦਦ ਜਿਹੜੇ ਦੀ ਉਹ ਹੋ ਰਹੇ ਆ, ਪਿੱਛੇ ਹੋ ਰਹੇ ਆ। ਇਹ ਨਹੀਂ ਕੁਛ ਵੀ ਜਿਹੜਾ ਦੀ ਉਹ ਪਤਾ 21 ਦਸੰਬਰ ਦੀ ਜਿਹੜੀ ਰੈਲੀ ਆ ਉਹਦੇ ਵਿੱਚ ਕਿੰਨੇ ਅਕਾਲੀ ਦਲ ਦੇ ਵਰਕਰ ਆਉਂਦੇ ਆ ਇੱਥੇ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਉਣਾ ਜਿਹੜੇ ਮੁੜ ਕੇ ਜਿਹੜਾ ਦੀ ਉਹ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰੀ ਜਿਹੜਾ ਦੀ ਕਿਸੇ ਰੈਲੀ ਦੇ ਵਿੱਚ ਸ਼ਾਮਲ ਹੋਣਗੇ। ਬਹੁਤੀਆਂ ਨਜ਼ਰਾਂ ਜਿਹੜੀਆਂ ਦੀ ਉਹ ਇਸ ਗੱਲ ਦੇ ਉੱਤੇ ਲੱਗੀਆਂ ਹੋਈਆਂ ਨੇ ਕਿ ਇਹਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਦੀ ਉਹ ਸ਼ਾਮਲ ਹੁੰਦੇ ਨੇ ਜਾਂ ਨਹੀਂ। ਅਕਾਲੀ ਆਗੂ ਦਾਅਵੇ ਕਰੀ ਜਾਂਦੇ ਆ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਇਸ ਰੈਲੀ ਦੇ ਵਿੱਚ ਜਿਹੜਾ ਦੀ ਉਹ ਸ਼ਾਮਲ ਹੋਣਗੇ। ਜੇ ਪਰਮਿੰਦਰ ਸਿੰਘ ਢੀਂਡਸਾ ਹੋਰੀ ਇਸ ਰੈਲੀ ਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਜਿਹੜਾ ਦੀ ਉਹ ਵੱਡਾ ਧੱਕਾ ਲੱਗੂਗਾ
ਜੇ ਪਰਮਿੰਦਰ ਸਿੰਘ ਢੀਂਡਸਾ ਹੋਰੀ ਸ਼ਾਮਲ ਨਹੀਂ ਹੁੰਦੇ ਤਾਂ ਇੱਕ ਗੱਲ ਜਿਹੜੀ ਕਲੀਅਰ ਹੋ ਜੂਗੀ ਕਿ ਢੀਂਡਸਾ ਪਰਿਵਾਰ ਤੇ ਬਾਦਲ ਪਰਿਵਾਰ ਦੇ ਰਾਹ ਜਿਹੜੇ ਦੀ ਪੱਕੇ ਤੌਰ ਦੇ ਉੱਤੇ ਵੱਖੋ ਵੱਖਰੇ ਜਿਹੜੇ ਹੋ ਜਾਣਗੇ। ਜੇ ਪਟਿਆਲੇ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਪਟਿਆਲੇ ਦੇ ਵਿੱਚ ਜਿਹੜੇ ਇਹਨਾਂ ਨੇ ਡੈਲੀਗੇਟ ਬਣਾਏ ਸੀ ਉਹਨੂੰ ਲੈ ਕੇ ਜਿਹੜੇ ਧੜੇ ਨੇ ਅਕਾਲੀ ਦਲ ਦੇ ਉਹ ਵੱਖੋ ਵੱਖਰੇ ਦਾਅਵੇ ਕਰੀ ਜਾਂਦੇ ਨੇ। ਇੱਕ ਨੇ ਡੈਲੀਗੇਟ ਬਣਾਤਾ ਜੀ, ਦੂਜਾ ਕਹਿੰਦਾ ਜੀ ਅਸੀਂ ਤਾਂ ਆਹ ਡੈਲੀਗੇਟ ਬਣਾਇਆ ਸੀ, ਤੀਜਾ ਕਹਿੰਦਾ ਜੀ ਮੈਂ ਡੈਲੀਗੇਟ ਦੇ ਵਾਸਤੇ ਆਹ ਨਾਂ ਜਿਹੜਾ ਜੀ ਉਹ ਭੇਜਿਆ ਸੀ। ਜਿਹੜਾ ਪੁਆਇੰਟ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਉਠਾਇਆ ਸੀਗਾ ਕਿ ਸਵਾਲ ਇਹ ਉਠਾਓ ਕਿ ਇਹ ਡੈਲੀਗੇਟ ਬਣਾਏ ਕਿਵੇਂ ਗਏ ਆ ਜੀ, ਇਹ ਉਹ ਸਵਾਲ ਜਿਹੜਾ ਜੀ ਬਹੁਤ ਜਾਇਜ਼ ਸੀਗਾ ਟੈਕਨੀਕਲੀ ਜਿਹੜਾ ਜੀ। ਤੋ ਇਹ ਡੈਲੀਗੇਟਾਂ ਨੂੰ ਲੈ ਕੇ ਜਿਹੜਾ ਜੀ ਉਹ ਪਾਟਿਆ ਹੋਇਆ ਇੱਥੇ ਅਕਾਲੀ ਦਲ ਜਿਹੜਾ ਜੀ 3 ਧੜਿਆਂ ਦੇ ਵਿੱਚ। ਤੋ ਪਟਿਆਲੇ ਦੇ ਵਿੱਚ ਜਿਹੜੀ ਰੈਲੀ ਹੈ ਜੀ ਉਹ ਅਕਾਲੀ ਦਲ ਦੀ ਪਾਟੋ ਧਾੜ ਤੇ ਜਿਹੜਾ ਖਾਸ ਤੌਰ ਦੇ ਉੱਤੇ ਢੀਂਡਸਾ ਪਰਿਵਾਰ ਦੇ ਉੱਤੇ ਨਿਗਾਹ ਜਿਹੜੀ ਹੈ ਜੀ ਉਹ ਰਹੂਗੀ। ਇਹ ਵੀ ਕਿਹਾ ਜਾ ਰਿਹਾ ਕਿ ਦੁਆਬੇ ਦੇ ਵਿੱਚੋਂ ਵੀ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਉਹਨੂੰ ਸਿੱਧੀਆਂ ਚੁਣੌਤੀਆਂ ਜਿਹੜੀਆਂ ਜੀ ਉਹ ਮਿਲਣੀਆਂ ਸ਼ੁਰੂ ਹੋ ਗਈਆਂ। ਬਿਲਕੁਲ ਜੀ, ਮਿਲਣੀਆਂ ਵੀ ਚਾਹੀਦੀਆਂ। ਜੇ ਲੋਕੀ ਭੁੱਲ ਭੁਲਾ ਜਾਂਦੇ ਸਾਰਾ ਕੁਝ ਤਾਂ ਇਹ ਲੋਕਾਂ ਨੂੰ ਨਾ ਯਾਦ ਕੁਝ ਨਹੀਂ ਰਹਿੰਦਾ। ਤੇ ਅੱਗੇ ਸਰਕਾਰੀ ਖਜ਼ਾਨੇ ਦਾ ਰੌਲਾ ਪੈਂਦਾ ਕਿ ਖਾਲੀ ਆ, ਪਰ ਹੁਣ ਜਿਹੜੀ ਟ੍ਰੈਫਿਕ ਪੁਲਿਸ ਆ ਉਹ ਲੋਕਾਂ ਦੇ ਚਲਾਨ ਕਰ ਕਰਕੇ ਭਰ ਰਹੀ ਖਜ਼ਾਨੇ ਨੂੰ। ਉਹ ਇਹ ਆਮ ਲੋਕਾਂ ਦੇ ਉੱਤੇ ਹੀ ਜਿਹੜਾ ਜੀ ਚੱਲ ਰਿਹਾ। ਇਹਦੇ ਨਾਲ ਖਜ਼ਾਨਾ ਤਾਂ ਮੁੜ ਕੇ ਲੀਹਾਂ ਤੇ ਨਹੀਂ ਆਉਣ ਲੱਗਿਆ ਜੀ, ਪਰ ਇੰਨਾ ਜ਼ਰੂਰ ਹੈ ਕਿ ਕੁਝ ਰੌਣਕ ਜਿਹੜੀ ਹੈ ਜੀ ਉਹ ਜ਼ਰੂਰ ਲਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਟ੍ਰੈਫਿਕ ਦੀ ਪੁਲਿਸ। ਇਉਂ ਲੱਗ ਰਿਹਾ ਕਿ ਸਰਕਾਰੀ ਖਜ਼ਾਨੇ ਨੂੰ ਜਿਹੜਾ ਜੀ ਉਹ ਢਾਰਸ ਦੇਣ ਦੇ ਵਾਸਤੇ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜਦੋਂ ਜਿਹੜਾ ਇਹ ਮਾਲੀ ਵਰੇ ਦਾ ਅੱਧ ਲੰਘਦਾ ਹੈ ਤਾਂ ਉਦੋਂ ਟ੍ਰੈਫਿਕ ਪੁਲਿਸ ਦੇ ਚਲਾਨ ਕੱਟਣ ਦੀ ਰਫ਼ਤਾਰ ਜਿਹੜੀ ਜੀ ਉਹ ਤੇਜ਼ ਹੋ ਜਾਂਦੀ ਹੈ। ਟ੍ਰੈਫਿਕ ਦੇ ਚਲਾਨਾਂ ਤੋਂ ਖਜ਼ਾਨੇ ਨੂੰ ਮੋਟੀ ਆਮਦਨ ਜਿਹੜੀ ਦੀ ਉਹ ਹੋਣ ਲੱਗੀ ਆ, ਔਰ ਜਿਹਦੇ ਕਰਕੇ ਮਿੱਥ ਕੇ ਚਲਾਨ ਜਿਹੜੇ ਜੀ ਉਹ ਕੱਟੇ ਜਾ ਰਹੇ ਆ। ਪਿਛਲੇ 1.5 ਵਰੇ ਦੇ ਜੇ ਦੇਖੀਏ ਤਾਂ ਸਰਕਾਰੀ ਖਜ਼ਾਨੇ ਨੂੰ ਟ੍ਰੈਫਿਕ ਚਲਾਨ ਤੋਂ ਰੋਜ਼ 12 ਲੱਖ ਰੁਪਏ ਦੀ ਕਮਾਈ ਜਿਹੜੀ ਹੈ ਜੀ ਉਹ ਹੋ ਰਹੀ ਆ, ਔਰ ਰੋਜ਼ ਤਕਰੀਬਨ 3000 ਟ੍ਰੈਫਿਕ ਚਲਾਨ ਜਿਹੜੇ ਜੀ ਉਹ ਕੱਟੇ ਜਾ ਰਹੇ ਆ। 2018 ਦੇ ਦੌਰਾਨ ਸਰਕਾਰੀ ਖਜ਼ਾਨੇ ਨੂੰ ਪੰਜਾਬ ਭਰ ਦੇ ਵਿੱਚੋਂ ਟ੍ਰੈਫਿਕ ਚਲਾਨ ਦੇ ਜ਼ਰੀਏ 44 ਕਰੋੜ ਤੇ 75 ਲੱਖ ਰੁਪਏ ਦੀ ਆਮਦਨ ਹੋਈ, ਜਦੋਂ ਕਿ ਐਤਕੀ ਜੂਨ 2019 ਤੱਕ ਇਹ ਕਮਾਈ 18 ਕਰੋੜ 60 ਲੱਖ ਦੀ ਹੋ ਚੁੱਕੀ ਆ। ਪਿਛਲੇ ਵਰੇ ਦੇ ਨਾਲੋਂ ਬੇਸ਼ੱਕ ਇਹ ਔਸਤਨ ਘੱਟ ਹੈ, ਪਰ ਪੁਲਿਸ ਪਿਛਲੇ ਟੀਚੇ ਨੂੰ ਛੂਹਣ ਦੇ ਵਾਸਤੇ ਅੱਡੀ ਚੋਟੀ ਦਾ ਜ਼ੋਰ ਹੁਣ ਜਿਹੜੀ ਜੀ ਉਹ ਲਾਊਗੀ। ਪੰਜਾਬ ਸਰਕਾਰ ਨੂੰ 1 ਜਨਵਰੀ ਤੋਂ 30 ਜੂਨ 19 ਤੱਕ 4,32,000 ਟ੍ਰੈਫਿਕ ਚਲਾਨ ਕੱਟੇ, ਜਦੋਂ ਕਿ ਪੰਜਾਬ ਦੇ ਵਿੱਚ ਸਾਲ 18 ਦੇ ਦੌਰਾਨ ਪੰਜਾਬ ਭਰ ਦੇ ਵਿੱਚ 10,65,000 ਟ੍ਰੈਫਿਕ ਚਲਾਨ ਜਿਹੜੇ ਜੀ ਉਹ ਕੱਟੇ ਗਏ ਸੀਗੇ। ਹਾਈ ਕੋਰਟ ਦੇ ਜਿਹੜੇ ਐਡਵੋਕੇਟ ਨੇ ਉਹਨੇ ਉਹਦਾ ਦਾ ਜਿਹੜਾ ਜੀ ਪ੍ਰਤੀਕਰਮ ਹੈ ਕਿ ਪੰਜਾਬ ਦੇ ਵਿੱਚ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਬਜਾਏ ਸਾਰੀ ਵਾਰ ਟ੍ਰੈਫਿਕ ਚਲਾਨ ਕੱਟੇ ਜਾਣ ਦੇ ਉੱਤੇ ਜਿਹੜੀ ਜੀ ਉਹ ਲਾਈ ਜਾ ਰਹੀ ਹੈ। 1 ਜਨਵਰੀ ਤੋਂ ਜੂਨ 30 ਤੱਕ ਪੰਜਾਬ ਦੇ ਵਿੱਚ 3050 ਸੜਕ ਹਾਦਸੇ ਵਾਪਰ ਚੁੱਕੇ ਆ, ਜਿਹਦੇ ਵਿੱਚ 2190 ਜਾਨਾਂ ਜਿਹੜੀਆਂ ਜੀ ਉਹ ਚਲੀਆਂ ਗਈਆਂ, ਜਦੋਂ ਕਿ 1815 ਵਿਅਕਤੀ ਜ਼ਖਮੀ ਹੋਏ। ਪਿਛਲੇ ਸਾਲ 2018 ਦੇ ਦੌਰਾਨ ਪੰਜਾਬ ਦੇ ਵਿੱਚ 6428 ਸੜਕ ਹਾਦਸੇ ਹੋਏ, ਜਿਹਦੇ ਵਿੱਚ 4740 ਲੋਕ ਮਾਰੇ ਗਏ, ਜਦੋਂ ਕਿ 3384 ਜਾਣੇ ਜਿਹੜੇ ਜੀ ਉਹ ਜ਼ਖਮੀ ਹੋਏ। ਟ੍ਰੈਫਿਕ ਪੁਲਿਸ ਇਹ ਦਾਅਵਾ ਕਰਦੀ ਹੈ ਕਿ ਉਹਨਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਸੜਕ ਹਾਦਸਿਆਂ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਦੇ ਵਿੱਚ ਮਦਦ ਜਿਹੜੀ ਹੈ ਜੀ ਉਹ ਕੀਤੀ ਗਈ ਆ। ਉਹ ਕਹਿੰਦੇ ਆ ਕਿ ਸਾਲ 18 ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਟ੍ਰੈਫਿਕ ਤੋਂ ਜਾਗਰੂਕ ਜਿਹੜਾ ਜੀ ਉਹ ਕੀਤਾ ਗਿਆ। ਹੁਣ ਇਹ ਨਹੀਂ ਪਤਾ ਇਹ ਜਾਗਰੂਕਤਾ ਜਿਹੜੀ ਹੈ ਜੀ ਉਹ ਚਲਾਨ ਦੇ ਰੂਪ ਦੇ ਵਿੱਚ ਸੀ, ਪੈਸੇ ਇਕੱਠੇ ਕਰਨ ਦੇ ਰੂਪ ਦੇ ਵਿੱਚ ਸੀ, ਕਿਉਂਕਿ ਟ੍ਰੈਫਿਕ ਦੀ ਜੇ ਗੱਲ ਕਰੀਏ ਸੜਕਾਂ ਦੇ ਉੱਤੇ ਉੱਥੇ ਉਸੇ ਤਰੀਕੇ ਦੇ ਨਾਲ ਕਮਲੇ ਲੋਕ ਜਿਹੜੇ ਜੀ ਉਹ ਫਿਰਦੇ ਨੇ, ਭੋਰਾ ਨਿਆਣੇ ਜਿਹੜੇ ਨੇ ਜੀ ਉਹਨਾਂ ਨੂੰ ਗੱਡੀਆਂ ਜਿਹੜੇ ਮਾਪਿਆਂ ਨੇ ਉਹ ਫੜਾਈਆਂ ਹੋਈਆਂ ਨੇ। ਆਪਾਂ ਗੱਲ ਉਹ ਬਿਆਸ ਦੀ ਵੀ ਕਰਦੇ ਸੀ ਵੀ ਉੱਥੇ ਮੁੰਡਾ ਜਿਹੜਾ ਸੀਗਾ ਜੀ ਉਹ ਮੋਟਰਸਾਈਕਲ ਲੈ ਕੇ ਆਉਂਦਾ ਸੀ, ਸਕੂਲ ਨੇ ਮੋਟਰਸਾਈਕਲ ਲਿਆਉਣ ਤੇ ਪਾਬੰਦੀ ਲਾਈ ਆ, ਤੇ ਉਹ ਨੇੜੇ ਢਾਬੇ ਦੇ ਵਿੱਚ ਮੋਟਰਸਾਈਕਲ ਜਿਹੜਾ ਜੀ ਉਹ ਖੜਾ ਕਰਕੇ ਤੇ ਉਹ ਜਿਹੜਾ ਜੀ ਸਕੂਲੇ ਆਉਂਦਾ ਸੀ। ਜਿਹੜੇ ਮਾਪੇ ਦੇ ਰਹੇ ਆ ਜਿਹੜੇ ਬੱਚਿਆਂ ਨੂੰ, ਉਹ ਵੀ ਕੋਈ ਅਕਲ ਨੂੰ ਹੱਥ ਜਿਹੜਾ ਜੀ ਉਹ ਨਹੀਂ ਮਾਰ ਰਹੇ। ਔਰ ਬੇਸ਼ੱਕ ਇਸ ਮਾਮਲੇ ਦੇ ਉੱਤੇ ਜਿਹੜੇ ਨਵੇਂ ਕਾਨੂੰਨ ਨੇ ਉਹ ਬਹੁਤ ਸਖਤ ਨੇ ਕਿ ਮਾਪਿਆਂ ਦੇ ਉੱਤੇ ਕੇਸ ਜਿਹੜਾ ਵੀ ਚੱਲੂਗਾ, ਪਰ ਉਹ ਨਵੇਂ ਕਾਨੂੰਨ ਪੰਜਾਬ ਦੇ ਵਿੱਚ ਜਿਹੜੇ ਜੀ ਉਹ ਲਾਗੂ ਨਹੀਂ ਕੀਤੇ ਇੱਥੋਂ ਦੀ ਜਿਹੜੀ ਸਰਕਾਰ ਨੇ, ਜਿਹਦੇ ਵਿੱਚ ਹੈਵੀ ਟ੍ਰੈਫਿਕ ਦੇ ਫਾਈਨ ਤੇ ਖਾਸ ਤੌਰ ਦੇ ਉੱਤੇ ਛੋਟੇ ਬੱਚਿਆਂ ਨੂੰ ਜਿਹੜੀਆਂ ਗੱਡੀਆਂ ਦਿੱਤੀਆਂ ਨੇ ਉਸ ਮਾਮਲੇ ਉੱਤੇ। ਪਰ ਇੰਨਾ ਜ਼ਰੂਰ ਹੈ ਕਿ ਇਸ ਵੇਲੇ ਜਿਹੜੀ ਟ੍ਰੈਫਿਕ ਪੁਲਿਸ ਆ ਜੀ ਉਹ ਪੰਜਾਬ ਸਰਕਾਰ ਦਾ ਇੱਕ ਕਮਾਊ ਪੁੱਤ ਜ਼ਰੂਰ ਬਣੀ ਹੋਈ। ਜੀ ਜੀ ਬਿਲਕੁਲ, ਕਿਤਿਆਂ ਤਾਂ ਪੈਸੇ ਲੈਣੇ ਹੀ ਹੈ ਨਾ। ਤੇ ਅੱਗੇ ਗੱਲ ਕਰਦੇ ਹਾਂ ਸਾਬਕਾ ਪ੍ਰੈਜ਼ੀਡੈਂਟ
परवेज़ मुशर्रफ ਦੀ ਪਾਕਿਸਤਾਨ ਦੇ ਦੀ ਤੇ ਜੋ ਕੁਛ ਉਸ ਦੀ ਸਜ਼ਾ ਬਾਰੇ ਗੱਲਾਂ ਬਾਤਾਂ ਹੋ ਰਹੀਆਂ ਪਰ ਹੁਣ ਫੌਜ ਉਸ ਦੇ ਹੱਕ ਵਿੱਚ ਆਈ। ਦੇਖੋ ਜੀ, ਐਕਚੁਅਲੀ ਪਰਵੇਜ਼ ਮੁਸ਼ਰਫ ਹੋਰਾਂ ਨੂੰ ਉੱਥੋਂ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਸੁਣਾਈ ਗਈ ਫਾਹੇ ਲਾਉਣ ਦੀ ਜਿਹੜੀ ਸਜ਼ਾ ਹੈ ਜੀ, ਉਹਦੇ ਉੱਤੇ ਕਈ ਪ੍ਰਤੀਕਰਮ ਜਿਹੜੇ ਆ ਜੀ ਉਹ ਆ ਰਹੇ ਆ। ਪਰਵੇਜ਼ ਮੁਸ਼ਰਫ ਹੋਰੀ ਇਸ ਵੇਲੇ ਦੁਬਈ ਦੇ ਵਿੱਚ ਇੱਕ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ। ਕੁਝ ਮਹੀਨੇ ਪਹਿਲਾਂ ਉਹਨਾਂ ਨੇ ਆਪਣੀ ਇੱਕ ਫੋਟੋ ਜਿਹੜੀ ਜਾਰੀ ਕੀਤੀ ਇਲਾਜ ਕਰਵਾਉਂਦਿਆਂ ਦੀ, ਔਰ ਇਹਦੇ ਤੋਂ ਜਿਹੜੀ ਪਾਕਿਸਤਾਨ ਦੀ ਫੌਜ ਆ ਇਸ ਫੈਸਲੇ ਤੋਂ ਉਹ ਨਾਰਾਜ਼ ਨਜ਼ਰ ਜਿਹੜੀ ਦੀ ਉਹ ਆ ਰਹੀ ਹੈ। ਅਦਾਲਤ ਦੀ ਫੈਸਲੇ ਤੋਂ ਬਾਅਦ ਜਿਹੜਾ ਜੀ ਪਾਕਿਸਤਾਨ ਦੀ ਫੌਜ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੀ ਤਾਰੀਫ ਕਰਦਿਆਂ ਕਿਹਾ ਕਿ ਸਾਬਕਾ ਫੌਜ ਮੁਖੀ ਤੇ ਸਾਬਕਾ ਰਾਸ਼ਟਰਪਤੀ ਦੇ ਖਿਲਾਫ ਇਸ ਤਰ੍ਹਾਂ ਦੇ ਫੈਸਲੇ ਕਰਕੇ ਉਹਨਾਂ ਨੂੰ ਬਹੁਤ ਦੁੱਖ ਜਿਹੜਾ ਜੀ ਉਹ ਲੱਗਿਆ। ਪੰਜਾਬ ਦੇ ਡੀਜੀ ਪਾਕਿਸਤਾਨ ਦੇ ਜਿਹੜੇ ਡੀਜੀ ISPR ਨੇ ਟਵੀਟ ਕਰਕੇ ਇਹਦੇ ਬਾਰੇ ਇੱਕ ਚਿੱਠੀ ਸਾਂਝੀ ਕੀਤੀ ਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਸਾਬਕਾ ਚੀਫ ਆਫ ਆਰਮੀ ਸਟਾਫ ਕਮੇਟੀ ਦੇ ਜੁਆਇੰਟ ਚੀਫ ਆਫ ਤੇ ਸਾਬਕਾ ਰਾਸ਼ਟਰਪਤੀ ਜਿਨ੍ਹਾਂ ਨੇ 40 ਸਾਲ ਦੇਸ਼ ਦੀ ਸੇਵਾ ਕੀਤੀ ਤੇ ਯੁੱਧਾਂ ਦੇ ਵਿੱਚ ਹਿੱਸਾ ਲਿਆ, ਉਹ ਦੇਸ਼ ਧਰੋਹੀ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਫੌਜ ਨੇ ਜਿਹੜੀ ਇਹਦੀ ਵੀ ਦਲੀਲ ਦਿੱਤੀ ਆ ਕਿ ਸਜ਼ਾ ਦੇਣ ਦੀ ਪ੍ਰਕਿਰਿਆ ਦੇ ਵਿੱਚ ਸੰਵਿਧਾਨ ਨੂੰ ਨਜ਼ਰਅੰਦਾਜ਼ ਕੀਤਾ ਗਿਆ ਔਰ ਸਵੈ ਰੱਖਿਆ ਦੀਆਂ ਬੁਨਿਆਦੀ ਗੱਲਾਂ ਦੀ ਉਲੰਘਣਾ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਜਿਹੜੀ ਫੌਜ ਹੈ ਉਹਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਪਰਵੇਜ਼ ਮੁਸ਼ਰਫ ਦਾ ਫੈਸਲਾ ਸੰਵਿਧਾਨ ਦੇ ਅਨੁਸਾਰ ਜਿਹੜਾ ਜੀ ਉਹ ਕੀਤਾ ਜਾਊਗਾ। ਦੇਸ਼ ਧਰੋਹ ਦੇ ਮਾਮਲੇ ਦੇ ਵਿੱਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਸਾਬਕਾ ਫੌਜ ਦੇ ਮੁਖੀ ਪਰਵੇਜ਼ ਮੁਸ਼ਰਫ ਨੂੰ ਮੌਤ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ। ਉਹਨਾਂ ਤੇ ਐਮਰਜੈਂਸੀ ਲਾਉਣ ਦਾ ਦੋਸ਼ ਲਾਇਆ ਗਿਆ ਸੀਗਾ। ਮਾਰਚ 16 ਤੋਂ ਮੁਸ਼ਰਫ ਦੁਬਈ ਦੇ ਵਿੱਚ ਇਲਾਜ ਕਰਵਾ ਰਹੇ ਆ, ਉਦੋਂ ਤੋਂ ਉਹਨਾਂ ਨੂੰ ਇਸ ਕੇਸ ਦੇ ਵਿੱਚ ਭਗੌੜਾ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਇਦੋਂ ਪਹਿਲਾਂ ਇੱਕ ਰਾਸ਼ਟਰਪਤੀ ਪਾਕਿਸਤਾਨ ਦੇ ਜ਼ੁਲਫਕਾਰ ਅਲੀ ਭੁੱਟੋ ਹੋਰਾਂ ਨੂੰ ਇਸੇ ਤਰੀਕੇ ਨਾਲ ਫਾਹੇ ਜਿਹੜਾ ਜੀ ਉਹ ਟੰਗਿਆ ਗਿਆ ਸੀਗਾ। ਵੈਸੇ ਪਤਾ ਲੱਗਾ ਕਿ ਮੁਸ਼ਰਫ ਹੋਰਾਂ ਦੇ ਵਕੀਲਾਂ ਨੇ ਜਿਹੜੀ ਅਸੀਂ ਇਸ ਸਜ਼ਾ ਦੇ ਵਿਰੋਧ ਦੇ ਵਿੱਚ ਹਾਈ ਕੋਰਟ ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।